ना जी ਜੀ रेल जिद्दां कह लो कि झूला देखो किद्दां रेला बनदे आ। ਉਹ ਕਹਿੰਦੇ ਕਿ ਦੇਖੋ ਜੀ ਉਹਦੇ ਤੋਂ ਨਾ ਅਸੀਂ ਕਾਰ ਜਿੱਦੇ ਮਾਡਲ ਕੁਛ ਬਣਾਏ ਸਨ, ਜਿੱਦਾਂ ਮਾਡਲ ਬਣਾ ਦਿੰਦੇ ਆ ਨਾ ਵੱਡੀਆਂ ਇਮਾਰਤਾਂ ਦੇ ਵੀ ਮਾਡਲ ਹੁੰਦੇ ਆ, ਕਈ ਵਾਰ ਹੂੰ ਕੁਛ ਧਾਰਮਿਕ ਸਥਾਨਾਂ ਦੇ ਵੀ ਮਾਡਲ ਹੁੰਦੇ ਆ। ਤੇ ਕਹਿੰਦੇ ਜੀ ਉਹਦੇ ਲਈ ਪੇਮੈਂਟ ਕੀਤੀ ਸੀਗੀ। ਉਹ ਕਹਿੰਦੇ ਕਿ ਜਦ ਉਹਨਾਂ ਨੂੰ ਪੁੱਛਿਆ ਕਿ ਮਾਡਲ ਕਿੱਥੇ ਆ, ਉਹਦਾ ਕੋਈ ਜਵਾਬ ਨਹੀਂ। ਤਾਂ ਹੁਣ ਇਹ ਆਪਣੇ ਹਾਲਾਂਕਿ ਉਹਨਾਂ ਨੇ ਕਿਹਾ, ਜਿਹੜਾ ਪੱਤਰਕਾਰ ਆ ਉਹਨੇ ਕਿਹਾ ਕਿ ਹਾਲੇ ਤਾਂ ਕੁਛ ਵੀ ਨਹੀਂ, 2 ਪਾਰਟ ਇਹਦੇ ਆਉਣੇ ਬਾਕੀ ਆ, ਇਹ ਤਾਂ 1 ਪਾਰਟ ਹੈ, ਤੇ ਤੀਜੇ 'ਚ ਪੂਰਾ ਧਮਾਕਾ ਕਰਾਂਗੇ। ਤਾਂ ਹੁਣ ਤੁਸੀਂ ਆਪਣੇ ਆਪ ਦੇਖੋ ਕਿ ਉੱਥੇ ਜਿਹੜੀ ਉਹਨਾਂ ਦੀ ਆਪਣੀ ਚਲੋ ਵਿਜੀਲੈਂਸ ਏਜੰਸੀ ਹੈ, ਜਿਹੜੀ ਮਤਲਬ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਵਾਲੀ ਏਜੰਸੀ ਆ, ਉਹਨੇ ਆਡਿਟ ਕੀਤਾ। ਹਾਲਾਂਕਿ ਨਾਲ ਉਹਨਾਂ ਨੇ ਸਵਾਲ ਵੀ ਚੁੱਕਿਆ ਵਾ ਕਿ ਮਿਲੀ ਭਗਤ ਸੀ, ਇਸ ਕਰਕੇ ਕਾਰਵਾਈ ਨਹੀਂ ਹੋਈ, ਬਾਕੀ ਸਾਰਾ ਪਤਾ ਆ। ਹੁਣ ਮੇਰਾ ਮਤਲਬ ਕਿ ਜਿਹੜਾ ਇਹਦੇ 'ਚ ਇੱਕ ਸਵਾਲ ਆ, ਬੜਾ ਮੈਂ ਕਹੂੰਗਾ ਕਿ ਸਟੀਕ ਸਵਾਲ ਆ ਕਿ ਦੇਖੋ ਜੇ ਕੱਲ੍ਹ ਨੂੰ ਉੱਥੋਂ ਕੋਈ ਸਰਕਾਰ ਬਦਲ ਕੇ ਇਨਕੁਆਇਰੀ ਕਰਾ ਕੇ ਮਾਮਲਾ ਅਦਾਲਤ 'ਚ ਨੇਪਰੇ ਚੜਾ ਦੇਵੇ, ਤੇ ਸਾਡੇ ਇੱਥੇ ਕੀ ਪੱਲੇ ਰਹਿ ਜਾਊਗਾ? ਕਿਉਂਕਿ ਸਾਡੇ ਤਾਂ ਸੁਪਰੀਮ ਕੋਰਟ ਨੇ ਅੰਬਾਨੀ ਦਾ ਮਸਲਾ ਹੁੰਦਿਆਂ ਹੋਇਆਂ ਜਾਂ ਹੋਰ ਵੀ ਕਈ ਮਤਲਬ ਕਿ ਉਹਦੇ 'ਚ ਰੋਲ ਘਚੋਲੇ ਸੀ, ਉਹ ਹੁੰਦਿਆਂ ਇਸ ਕੇਸ ਨੂੰ ਇਹ ਕਹਿ ਕੇ ਸੁਣਨ ਤੋਂ ਇਨਕਾਰ ਕਰ ਦਿੱਤਾ ਸੀਗਾ ਕਿ ਇਹਦੇ 'ਚ ਜਾਂਚ ਪੜਤਾਲ ਜਾਂ FIR ਦੀ ਜ਼ਰੂਰਤ ਹੀ ਨਹੀਂ ਹੈ। ਮਤਲਬ ਕਿ ਉਸ ਮਾਮਲੇ ਦੇ ਵਿੱਚ ਜੇ ਦੂਜੇ ਦੇਸ਼ ਦੇ ਵਿੱਚ ਜਿੱਥੋਂ ਰਾਫੇਲ ਤੁਰਿਆ ਹੈ ਤੇ ਉੱਥੋਂ ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦਾ ਕੇਸ ਮੁਕੱਦਮਾ ਨਿਕਲ ਆਵੇ ਤਾਂ ਸਾਡੀ ਜੁਡੀਸ਼ਰੀ ਜਿਹੜੀ ਹੈ ਉਹ ਕੀ ਜਵਾਬ ਦੇਊਗੀ? ਮਤਲਬ ਕਿ ਦੇਖੋ ਇੱਕ ਪਾਸੇ 60,000 ਕਰੋੜ ਦੀ ਡੀਲ ਦਾ ਮਸਲਾ, ਉੱਥੇ ਸੁਪਰੀਮ ਕੋਰਟ ਜਵਾਬ ਦੇ ਰਿਹਾ ਕਿ ਜਾਂਚ ਦੀ ਲੋੜ ਨਹੀਂ ਹੈ, ਤੇ ਇੱਕ ਪਾਸੇ ਹਵਾਈ ਗੱਲ ਆ ਕਿ 100 ਕਰੋੜ ਰੁਪਈਆ ਮਹੀਨਾ ਮੰਗਿਆ ਮੰਤਰੀ ਨੇ, ਤਾਂ ਉੱਥੇ CBI ਦੀ ਜਾਂਚ ਜਿਹੜੀ ਆ 64 ਦਿਨਾਂ ਦੇ ਵਿੱਚ ਹੀ ਲਾਗੂ ਕਰ ਦਿੱਤੀ ਗਈ ਆ। ਕੀ ਕਰੋ ਜੀ, ਜਦੋਂ ਜੁਡੀਸ਼ਰੀ ਨੂੰ ਆਪਣੇ ਹੱਥ ਟੋਕਾ ਬਣਾ ਕੇ ਇਹਨਾਂ ਨੇ ਵਰਤਣਾ, ਤਾਂ ਇਹੀ ਕੁਛ ਮਿੰਟੂ ਜੀ ਹੋਣਾ ਆ। ਹੋਰ ਇੱਥੋਂ ਉਮੀਦ ਵੀ ਆਪਾਂ ਕੀ ਰੱਖ ਸਕਦੇ ਹਾਂ? ਬਾਕੀ ਦੇਸ਼ ਨਾ ਵਿਕਣੇ ਵਾਲਾ ਕਹਿਣ ਵਾਲਾ ਉਹਨੇ ਦੇਸ਼ ਸਾਰਾ ਕੁਛ ਵੇਚ ਛੱਡਿਆ ਆ। ਪਤਾ ਨਹੀਂ ਲੋਕ ਕਦੋਂ ਜਾਗਣਗੇ, ਕਦੋਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਵਿਚਾਰ ਕਰਨਗੇ। ਲਾਕਡਾਊਨ ਦਾ ਸਹਿਮ ਆ ਮਿੰਟੂ ਜੀ ਇਸ ਟਾਈਮ ਪ੍ਰਵਾਸੀ ਮਜ਼ਦੂਰਾਂ ਨੇ ਘਰ ਵਾਪਸੀ ਲਈ ਪਾਏ ਚਾਲੇ। ਇਹ ਸੇਮ 1 ਸਾਲ ਪਹਿਲਾਂ ਵਾਲਾ ਸਮਾਂ ਆ ਗਿਆ ਲੱਗਦਾ। ਹਾਂਜੀ, ਨਹੀਂ ਬਿਲ ਗੇਟਸ ਇੱਕ ਤਾਂ ਨਾ ਬੜੀ ਮੈਂ ਕਹੂੰਗਾ ਕਿ ਉਹ ਜੋਤਸ਼ੀ ਦੀ ਪਤਾ ਨਹੀਂ ਕਿਹੜੀ ਕਿਤਾਬ ਰੱਖੀ ਬੈਠਾ। ਦਸੰਬਰ 'ਚ ਕਹਿੰਦਾ ਸੀਗਾ ਕਿ ਅਗਲੇ 4-6 ਮਹੀਨਿਆਂ 'ਚ ਬੜਾ ਬੁਰਾ ਹਾਲ ਹੋਣਾ। ਤਾਂ ਦੇਖ ਲਓ ਕਰੋਨਾ ਇੰਡੀਆ 'ਚ, ਹੋਰ ਤਾਂ ਮੈਨੂੰ ਪਤਾ ਨਹੀਂ, ਇੰਡੀਆ 'ਚ ਤਾਂ ਇਹ ਕਹਿ ਲਓ ਕਿ ਬਿਲ ਗੇਟਸ ਦੀ ਰਿਮੋਟ 'ਤੇ ਹੀ ਚੱਲਦਾ ਜਿੱਦਾਂ ਲੱਗਦਾ। ਸੋ ਉਹ ਦੇਖ ਲਓ ਹੁਣ 4-6 ਮਹੀਨਿਆਂ ਵਾਲਾ ਵਾਹਵਾ ਵੀ ਆਇਆ ਪਿਆ। ਖੈਰ ਲਾਕਡਾਊਨ ਦਾ ਕੀ ਮਸਲਾ ਆ ਕਿ ਮਹਾਰਾਸ਼ਟਰ ਦੇ ਵਿੱਚ ਬੜੀ ਤੇਜ਼ੀ ਨਾਲ ਉੱਥੋਂ ਮਾਮਲੇ ਨਿਕਲਦੇ ਪਏ ਆ, ਅਤੇ ਮਹਾਰਾਸ਼ਟਰ ਦੀ ਉਹ ਗੱਲ ਆਪਾਂ ਕਰਕੇ ਹਟੇ ਆ। ਹੁਣ ਇਹਨਾਂ ਨੇ ਉੱਥੇ ਕਰਫਿਊ ਵਗੈਰਾ ਲਾਉਣੇ ਸ਼ੁਰੂ ਕਰ ਦਿੱਤੇ ਆ। ਉਹ ਜਿਹੜੇ ਪ੍ਰਵਾਸੀ ਮਜ਼ਦੂਰ ਹੈ, ਤੁਹਾਨੂੰ ਪਤਾ ਅੱਗ ਦਾ ਸੜਿਆ ਬੰਦਾ ਮੁੜ ਕੇ ਟਟਿਆਣੇ ਤੋਂ ਵੀ ਘਾਬਰਦਾ ਜੀ। ਤੇ ਹੁਣ ਉਹ ਪ੍ਰਵਾਸੀ ਮਜ਼ਦੂਰ ਹੈ ਜਿਹੜੇ 30 ਲੱਖ ਬੰਦਾ ਆ, ਤੁਹਾਡੀ ਜਾਣਕਾਰੀ ਲਈ ਦੱਸਾਂ 30 ਲੱਖ ਬੰਦਾ ਹੈ ਬੰਬੇ ਦੇ ਵਿੱਚ ਜਿਹੜਾ ਕਿ ਪ੍ਰਵਾਸੀ ਮਜ਼ਦੂਰ ਆ। ਤਾਂ ਉਹ ਜਿਹੜੇ ਹੁਣ ਪ੍ਰਵਾਸੀ ਮਜ਼ਦੂਰ ਆ, ਜਦੋਂ ਉੱਥੇ ਲਾਕਡਾਊਨ ਦੀ ਇੱਕ ਆਹਟ ਸੁਣ ਰਹੇ ਆ, ਤਾਂ ਉਹ ਦਬਾ ਦਬ ਉਸੇ ਤਰ੍ਹਾਂ ਹੀ ਭੱਜਣਾ ਚਾਹੁੰਦੇ ਆ ਜਿਵੇਂ ਪਿਛਲੀ ਵਾਰੀ ਭੱਜੇ ਸੀਗੇ। ਤੇ ਭੱਜਦਿਆਂ ਤੁਸੀਂ ਉਹ ਮੰਜ਼ਰ ਦੇਖੇ ਹੋਣੇ ਆ ਕਿ ਕੋਈ ਬੱਸ ਦੀ ਉਹ ਤਸਵੀਰ ਆਈ ਸੀਗੀ ਜਿਹਦੇ ਵਿੱਚ ਪਤਾ ਹੀ ਨਹੀਂ ਸੀ ਕਿੰਨੇ ਕੁ ਲੋਕ ਚੜ੍ਹੇ ਆ, ਕਿਤੇ ਸਾਈਕਲਾਂ 'ਤੇ ਤੁਰੇ ਜਾਂਦੇ, ਕਿਤੇ ਵਿਚਾਰੇ ਮਾਰ ਪੈਦਲ। ਔਰ ਇਸੇ ਮਹਾਰਾਸ਼ਟਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕੁਛ ਮਜ਼ਦੂਰ ਰੇਲ ਦੇ ਥੱਲੇ ਆ ਕੇ ਕੱਟੇ ਗਏ ਸੀਗੇ, ਯਾਦ ਹੋਣਾ ਜੀ। ਯਾਰ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਦੱਸਦੇ ਆ ਕਿ ਇਸ ਟਾਈਮ ਮਜ਼ਦੂਰਾਂ 'ਚ ਅਫੜਾ ਤਫੜੀ ਆ ਕਿ ਜਿੱਦਾਂ ਕਿੱਦਾਂ ਨਾ ਆਪਾਂ ਘਰ ਨੂੰ ਨਿਕਲ ਚੱਲੀਏ, ਮੰਦੇ ਚੰਗੇ ਬਸ ਜੋ ਵੀ ਹਾਲ ਹੈਗੇ ਆ ਚਲੇ ਚੱਲੀਏ। ਇਹ ਰਿਪੋਰਟਾਂ ਮੇਰੇ ਖਿਆਲ ਦੇ ਨਾਲ ਕਾਫੀਆਂ ਜਿੱਦਾਂ ਕਹਿ ਲਓ ਕਿ ਕਾਫੀ ਜ਼ਿਆਦਾ ਡਰਾਵਣੀ ਹੈ ਇਹ ਜਿਹੜੀਆਂ ਰਿਪੋਰਟਾਂ ਆ ਰਹੀਆਂ। ਪਹਿਲੀ ਗੱਲ ਤਾਂ ਇਹ ਆ ਕਿ ਹੁਣ ਲਾਕਡਾਊਨ ਲਾ ਕੇ ਕਰਨਾ ਕੀ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿਉਂਕਿ ਲਾਕਡਾਊਨ ਲੱਗਦਾ ਉਹਦੇ ਨਾਲ ਕਰੋਨਾ ਜਿਹੜਾ ਉਹ ਖਤਮ ਨਹੀਂ ਹੁੰਦਾ। ਕਰੋਨਾ ਠੀਕ ਆ, ਕੇਸ ਘੱਟ ਜਾਂਦੇ ਆ ਕੋਈ ਮਾੜੇ ਮੋਟੇ। ਵੈਸੇ ਤਾਂ ਜਦੋਂ ਲਾਕਡਾਊਨ ਲੱਗਿਆ ਸੀ ਇੰਡੀਆ ਦੇ ਵਿੱਚ, ਜੇ ਤੁਸੀਂ ਉਹ ਦੇਖੋਗੇ ਅੰਕੜਾ, ਉਹਦੇ ਵਿੱਚ ਇਹ ਸੀਗਾ ਕਿ ਜਦੋਂ 93,000 92,000 ਕੇਸ ਆਇਆ ਸੀ ਉਸ ਟਾਈਮ, 90,000 ਤੋਂ ਉੱਤੇ ਕੇਸ ਆਇਆ ਸੀ, ਤਾਂ ਉਦੋਂ ਇੰਡੀਆ ਅਨਲੌਕ ਸੀਗਾ। ਤਾਂ ਜਿੱਦਣ ਲਾ ਲਓ ਕਿ 125 ਕੇਸ ਸੀਗਾ ਅਤੇ ਉਦੋਂ ਇਹ ਲਾਕਡਾਊਨ ਦੇ ਵਿੱਚ ਸੀਗਾ। ਤਾਂ ਮੇਰਾ ਮੰਨਣਾ ਇਹੋ ਆ ਕਿ ਜੇ ਲਾਕਡਾਊਨ ਵਰਗੀ ਕੋਈ ਸੰਭਾਵਨਾ ਹੈ ਤਾਂ ਇਹਨਾਂ ਨੂੰ ਸਾਫ਼ ਕਰਨੀ ਚਾਹੀਦੀ ਹੈ।
ਮਹਾਰਾਸ਼ਟਰ ਸਰਕਾਰ ਨੂੰ। ਇਹਨਾਂ 'ਚੋਂ ਇੱਕ ਉਧਰ ਠਾਕਰੇ ਕਹਿ ਦਿੰਦਾ ਕਿ ਲੋਕਡਾਊਨ ਲੱਗ ਸਕਦਾ, ਮਤਲਬ ਕਿ ਮੈਂ ਸਖਤੀ ਕਰ ਸਕਦਾ, ਤੇ ਦੂਜੇ ਜਿਹੜੇ ਇਹਨਾਂ ਦੇ ਹੈਗੇ ਆ ਮਿਨਿਸਟਰ ਉਹ ਕਹਿੰਦੇ ਆ ਕਿ ਨਹੀਂ, ਨਵਾਬ ਸਾਹਿਬ ਉਹਨਾਂ ਦਾ ਨਾਮ, ਉਹ ਹੈਗੇ ਆ ਜਿਹੜੇ ਸ਼ਰਦ ਪਵਾਰ ਉਹਨਾਂ ਦੀ ਪਾਰਟੀ ਤੋਂ NCP ਦੇ, ਉਹ ਕਹਿੰਦੇ ਕਿ ਨਾ ਇਹ ਨਹੀਂ ਲੱਗ ਸਕਦਾ, ਲੋਕਡਾਊਨ ਨਹੀਂ ਲੱਗ ਸਕਦਾ। ਮਤਲਬ ਕਿ ਤੁਸੀਂ ਇੱਕ ਵਾਰੀ ਫੈਸਲਾ ਤੇ ਕਰ ਲਓ ਨਾ ਕਿ ਕਰਨਾ ਕੀ ਆ। ਹੁਣ ਪ੍ਰਧਾਨ ਸੇਵਕ 8 ਤਰੀਕ ਨੂੰ ਆ ਰਹੇ ਨੇ, ਉਹ ਕਰ ਰਹੇ ਨੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ, ਉਸ ਤੋਂ ਬਾਅਦ ਦੇਖੋ ਕੀ ਬਣਦਾ। ਵੈਸੇ ਮੇਰਾ ਮੰਨਣਾ ਹੈ ਕਿ ਜਿੱਦਾਂ ਦੀ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਬੋਲ ਪਏ ਕਿ ਬਸ ਜੀ ਕਰੋਨਾ ਜਿਹੜਾ ਉਹਨੂੰ ਖਤਮ ਕਰਕੇ ਛੱਡਾਂਗੇ, ਸਮਝ ਲਓ ਕਰੋਨਾ ਜਿਹੜਾ ਉਦੋਂ ਖਤਮ ਹੋ ਜਾਣਾ ਇੰਡੀਆ ਇੱਕ ਵਾਰੀ। ਜੀ ਜੀ, ਅਗਲੀ ਮਿੰਟੋ ਜੀ ਗੱਲ ਕਰੀਏ PPE ਕਿੱਟ ਘੁਟਾਲੇ ਦੇ ਉੱਤੇ ਲੱਗ ਗਈ ਜੀ ਮੋਹਰ, ਇਹ ਨਹੀਂ ਬਖਸ਼ਦੇ ਕਿਸੇ ਵੀ ਆਫਤ ਨੂੰ ਵੀ। ਹਾਂਜੀ ਨਹੀਂ, ਪ੍ਰਧਾਨ ਸੇਵਕ ਨੇ ਤਾਂ ਸਾਨੂੰ ਇਹ ਨਾਰਾ ਦਿੱਤਾ ਨਾ ਕਿ ਆਫਤ ਮੇਂ ਅਵਸਰ, ਮਤਲਬ ਆਫਤ ਮੇਂ ਅਵਸਰ, ਵੀ ਆਫਤ ਦੇ ਵਿੱਚ ਵੀ ਇੱਕ ਮੌਕਾ ਹੁੰਦਾ ਹੈ। ਮੌਕਾ ਬਸ ਮੌਕਾ। ਹੁਣ ਫਿਰ ਜਦੋਂ ਪ੍ਰਧਾਨ ਮੰਤਰੀ ਨੇ ਨਾਰਾ ਹੀ ਦਿੱਤਾ ਕਿ ਆਫਤ ਵੀ ਇੱਕ ਅਵਸਰ ਹੈ, ਮਤਲਬ ਕਿ ਬਿਪਤਾ ਵੀ ਇੱਕ ਮੌਕਾ, ਫਿਰ ਅਗਰ ਆਪਣੇ ਸੰਭਾਲਦਾ ਹੀ ਹੈ ਨਾ, ਮੌਕਾ ਨਾ ਸੰਭਾਲਣ ਵਾਲੇ ਨੂੰ ਆਪਾਂ ਕੀ ਕਹਿੰਦੇ ਆ ਕਿ ਸਾਰੀ ਜ਼ਿੰਦਗੀ ਚੋਕਰ ਹੀ ਰਹੇਗਾ ਭਾਈ, ਮੌਕਾ ਨਹੀਂ ਸੰਭਾਲਿਆ ਤਾਂ ਅਗਲੇ ਸੰਭਾਲ ਹੀ ਜਾਂਦੇ ਆ ਮੌਕਾ। ਯਾਰ ਅਡਾਨੀ ਨੇ ਵੇਖੋ ਕਿੰਨੀ ਖੂਬਸੂਰਤੀ ਨਾਲ ਮੌਕਾ ਸੰਭਾਲਿਆ ਨਾ, ਕਿੰਨੀ ਜਾਇਦਾਦ ਵਧੀ ਆ। ਵੈਸੇ ਤਾਂ ਸਾਰਾ ਮੋਦੀ ਦਾ ਜੇ ਆਪਾਂ ਟੈਨਿਓਰ ਦੇਖੀਏ ਉਹਦੇ ਵਿੱਚ ਹੀ ਬੜੀ 467% ਦਾ ਇਜ਼ਾਫਾ ਹੈ 14 ਤੋਂ ਲੈ ਕੇ ਹੁਣ ਤੱਕ ਦਾ ਉਹਦੇ ਵਿੱਚ। ਅਡਾਨੀ ਸਾਹਿਬ ਕਹਿੰਦੇ ਅਬਾਨੀ ਸਾਹਿਬ ਨੂੰ ਪਿੱਛੇ ਛੱਡ ਜਾਣਗੇ ਜਲਦੀ। ਅਬਾਨੀ ਤੇ ਅਡਾਨੀ ਕਿਆ ਜੋੜੀ ਹੈ, ਕਿਆ ਖੂਬ ਜੋੜੀ ਬਣਾਈ ਹੈ। ਤਾਂ ਦੂਜੇ ਪਾਸੇ ਹੁਣ ਜੇ ਆਪਾਂ ਗੱਲ ਕਰੀਏ, ਇਹ PPE ਘੁਟਾਲਾ ਜਿਹੜਾ ਆ ਉਸ ਸਮੇਂ ਨਿਕਲਿਆ ਸੀ ਜਦੋਂ ਕਰੋਨਾ ਆਇਆ ਸੀਗਾ। ਤੁਹਾਨੂੰ ਯਾਦ ਹੋਣਾ ਅੰਮ੍ਰਿਤਸਰ ਦੇ ਵਿੱਚ ਬੜੀ ਚਰਚਾ ਹੋਈ ਸੀ ਜੀ, ਕਹਿੰਦੇ ਕਿ ਐਸੀ PPE ਕਿੱਟ ਘੁਟਾਲੇ ਵਾਲੀ ਖਰੀਦੀ ਆ ਜਿਹੜੀ ਕਿ ਹੈ ਵੀ 2000 ਦੀ ਹੈ ਤੇ ਪੱਲੇ ਵੀ ਕੱਖ ਨਹੀਂ ਆਉਂਦੀ। ਇੱਥੋਂ ਤੱਕ ਪਾਉਣ ਵਾਲੇ ਆਖਿਆ ਸੀਗਾ ਕਿ ਇਹਦੇ ਵਿੱਚ ਤਾਂ ਖੂਨ ਬਾਹਰ ਆ ਜਾਂਦਾ, ਕੀ ਕਰੋਗੇ ਤੁਸੀਂ, ਕਰੋਨਾ ਕਿਤੇ ਰੁਕਣਾ ਆ। ਤਾਂ ਉਸ ਤੋਂ ਬਾਅਦ ਇਹਨਾਂ ਨੇ ਜਾਂਚ ਪੜਤਾਲ ਤੇ ਕੀਤੀ ਆਪਣੇ ਪੱਧਰ ਤੇ, ਪਰ ਕੋਈ ਨਾ ਰਿਪੋਰਟ ਨਹੀਂ ਕੱਢੀ ਤੇ ਇਹ ਵੇਖਣ ਵਾਸਤੇ ਕਿ ਭਾਈ ਵਾਕਿਆ ਹੀ ਜਿਹੜੀ ਕਿੱਟ ਆ ਸਾਨੂੰ ਧੋਖੇ ਨਾਲ ਦਿੱਤੀ ਗਈ ਹੈ ਜਾਂ ਕੋਈ ਹੋਰ ਗੱਲਬਾਤ ਹੈ। ਇਹਨਾਂ DRD ਤੋਂ ਚੈੱਕ ਕਰਾਇਆ ਸੀ, DRDO ਹੈ ਨਾ, ਤਾਂ ਉਹ ਇਹੋ ਜਿਹੇ ਬਣਾਉਂਦਾ ਵੀ ਆ ਉਪਕਰਨ, ਹੋਰ ਵੀ ਬਹੁਤ ਸਾਰੇ ਬਣਾਉਂਦਾ ਵਾ, ਇਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਵੀ ਬਣਾਉਂਦਾ। ਕਰੋਨਾ ਕਾਲ ਦੇ ਵਿੱਚ ਵੀ ਨਾ ਬਣਾਇਆ, ਡਿਫੈਂਸ ਦੇ ਨਾਲ ਹੀ ਜੁੜਿਆ ਹੁੰਦਾ ਉਹ DRDO। ਤਾਂ ਉਹਦੇ ਤੋਂ ਰਿਪੋਰਟ ਹਾਸਲ ਕੀਤੀ ਹੈ ਤਾਂ DRDO ਨੇ ਮੋਹਰ ਲਾ ਦਿੱਤੀ ਹੈ ਕਿ ਭਾਈ PPE ਘੁਟਾਲਾ ਤਾਂ ਤੁਹਾਡਾ ਬਈ ਹੋਇਆ ਵਾ, ਮਤਲਬ ਕਿ ਇਹ ਜਿਹੜੀ ਚੀਜ਼ ਆ ਇਹ ਗੈਰ ਮਿਆਰੀ ਆ। ਉਹ ਗੈਰ ਮਿਆਰੀ ਜਿਹੜੀ ਸੀਗੀ ਨਾ, ਉਹ ਇਹਨਾਂ ਨੇ ਵੇਖ ਲਓ 2000 ਤੋਂ ਵੱਧ ਜਿਵੇਂ ਮੈਂ ਤੁਹਾਨੂੰ ਕਿਹਾ ਲਈ ਆ, ਜਦ ਕਿ ਉਹਦੀ ਕੀਮਤ ਕਹਿੰਦੇ ਵੀ ਕਿਸੇ ਵੀ ਸੂਰਤ ਦੇ ਵਿੱਚ 800 ਤੋਂ ਵੱਧ ਹੈ ਨਹੀਂ ਸੀ। ਪਰ ਉਹ ਰੇੜਕਾ ਇਸ ਗੱਲ ਦਾ ਆ, ਰੋਣਾ ਇਸ ਗੱਲ ਦਾ ਆ ਕਿ ਮੋਹਰ ਬੇਸ਼ੱਕ ਲੱਗ ਗਈ ਕਿ ਘਪਲਾ ਤੇ ਹੋਇਆ, ਘੁਟਾਲਾ ਹੋਇਆ, ਪਰ ਉਹ ਜਿਹੜੀ ਇਹਨਾਂ ਨੇ ਮੁੱਢਲੀ ਇਨਕੁਆਇਰੀ ਕੀਤੀ ਆ, ਮੁੱਢਲੀ ਇਹਨਾਂ ਨੇ ਜਾਂਚ ਪੜਤਾਲ ਕੀਤੀ ਆ, ਉਹਦੇ ਚੋਂ ਕੁਛ ਦੱਸ ਹੀ ਨਹੀਂ ਰਹੇ ਕਿ ਕਿਹੜੇ ਬੰਦੇ ਨੇ ਰਗੜਾ ਲਾਇਆ। ਮਤਲਬ ਕਿ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਨਾਰਾ ਦਿੱਤਾ ਸੀਗਾ ਕਿ ਆਫਤ ਮੇਂ ਅਫਸਰ, ਉਸ ਨਾਰੇ ਤੇ ਫੁੱਲ ਕਿਹੜੇ ਸ਼ਖਸ ਨੇ ਚਾੜੇ ਆ, ਫਿਰ ਗਾਂ ਉਹਦੇ ਪਿਆਦੇ ਕਰਿੰਦੇ ਕਿਹੜੇ ਸੀਗੇ ਜਿਨ੍ਹਾਂ ਨੇ ਪੂਰੇ ਜਿੱਦਾਂ ਕਹਿ ਲਓ ਕਿ ਪਤਾਸੇ ਜਿਹੜੇ ਸੀਗੇ ਭੋਰ ਕੇ ਖਾਧੇ ਆ। ਹੁਣ ਇਹ ਪੰਜਾਬ ਸਰਕਾਰ ਨੇ ਕਰਨਾ, ਪਰ ਮੋਹਰ ਲੱਗ ਚੁੱਕੀ ਹੈ, ਕਹਿੰਦੇ ਕਿ PPE ਕਿੱਟ ਘੁਟਾਲਾ ਜਿਹੜਾ ਸੀਗਾ ਉਹ ਅੰਜਾਮ ਦਿੱਤਾ ਗਿਆ। ਜੀ ਜੀ, ਅਗਲੀ ਗੱਲ ਕਰੀਏ ਲੁਧਿਆਣਾ ਫੈਕਟਰੀ ਵਿੱਚ ਹੋਏ ਹਾਦਸੇ ਵਿੱਚ ਡਿਪਟੀ ਕਮਿਸ਼ਨਰ ਨੇ 3 ਮੌਤਾਂ ਦੀ ਕੀਤੀ ਹੈ ਜੀ ਪੁਸ਼ਟੀ। ਹਾਂਜੀ, ਦੇਰ ਸ਼ਾਮ ਤੱਕ 3 ਹੀ ਸੀਗੇ। ਹੁਣ ਦੇਖੋ ਪਤਾ ਨਹੀਂ ਹੈ ਐਗਜ਼ੈਕਟ ਅੰਕੜਾ ਕੀ ਹੈ, ਔਰ ਦੁਆ ਹੀ ਕਰਦੇ ਆ ਕਿ ਅੰਕੜਾ ਨਾ ਵਧੇ। ਇਹ ਵੈਸੇ ਤੁਹਾਨੂੰ ਪਤਾ ਹੀ ਆ ਕਿ ਇੱਕ ਸਾਲ ਦੇ ਵਿੱਚ ਪੰਜਾਬ ਦੇ ਅੰਦਰ 1-2 ਹਾਦਸੇ ਇਸ ਤਰ੍ਹਾਂ ਦੇ ਵਾਪਰ ਹੀ ਜਾਂਦੇ ਆ, ਪਤਾ ਨਹੀਂ ਕਿਉਂ। ਜਿਹੜੇ ਮਜ਼ਦੂਰ ਆ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਸਮਝਿਆ ਹੀ ਨਹੀਂ ਜਾਂਦਾ, ਕਦੇ ਇੰਸਪੈਕਸ਼ਨ ਨਹੀਂ ਹੁੰਦੀ ਪ੍ਰੋਪਰ, ਕਦੇ ਜੇ ਹੁੰਦੀ ਵੀ ਹੈ ਤਾਂ ਰਲ ਮਿਲ ਕੇ ਕਰ ਦਿੱਤੀ ਜਾਂਦੀ ਆ, ਕਦੇ ਸਹੂਲਤਾਂ ਦੀ ਕਿੱਲਤ, ਕਦੇ ਲਾਪਰਵਾਹੀਆਂ, ਪਤਾ ਨਹੀਂ ਕਿਆ ਕਦੇ ਉਹ ਪਟਾਕਿਆਂ ਵਾਲਾ ਜਿਹੜਾ ਗੋਦਾਮ ਹੁੰਦਾ ਉਹਦੇ 'ਚ ਧਮਾਕਾ ਹੋ ਜਾਂਦਾ, ਉਹਦੇ 'ਚ ਮਜ਼ਦੂਰ ਵਿਚਾਰੇ ਉੱਡ ਜਾਂਦੇ ਆ, ਕਦੇ ਬੋਇਲਰ ਫਟ ਜਾਂਦਾ ਉਹਦੇ ਵਿੱਚ ਝੁਲਸ ਜਾਂਦੇ ਆ, ਸੜ ਜਾਂਦੇ, ਰਾਖ ਹੋ ਜਾਂਦੇ ਆ। ਮਜ਼ਦੂਰ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਸਜ਼ਾ ਹੈ, ਗੁਨਾਹ ਆ। ਖੈਰ ਚਲੋ, ਮਜ਼ਦੂਰੀ ਇੱਕ ਕਿਰਤ ਵੀ ਆ, ਕਿਰਤ ਨੂੰ ਤਾਂ ਆਪਾਂ ਮਾੜਾ ਨਹੀਂ ਕਹਿ ਸਕਦੇ, ਪਰ ਕਿਰਤ ਦਾ ਸ਼ੋਸ਼ਣ ਜਾਂ ਕਹਿ ਲਓ ਕਿ ਜਿਹੜੇ ਵੱਡੇ ਲੋਕ ਆ, ਜਿਸ ਤਰ੍ਹਾਂ
ਉਹਨਾਂ ਦੇ ਕੁੱਤੇ ਵੀ ਚਰਬੀਲੇ ਹੋ ਜਾਂਦੇ ਆ ਨਾ, ਖਾ ਕੇ ਤੇ ਮਜ਼ਦੂਰ ਦਾ ਕਦੇ ਦੇਖਿਓ ਹੱਡੀਆਂ ਦਾ ਢਾਂਚਾ ਜਿਹੜਾ ਸਾਰਾ ਦਿਖਾਉਂਦਾ ਹੀ ਆ ਕਿ ਉਹ ਵੀ ਇਹਨਾਂ ਨੂੰ ਸ਼ਾਇਦ ਜਾਨਾਂ ਸਮਝਦੇ ਨਹੀਂ, ਜ਼ਿੰਦਗੀ ਸਮਝਦੇ ਨਹੀਂ ਹੈ। ਤਾਂ ਬਹੁਤ ਵੱਡਾ ਕਹਿ ਲਓ ਕਿ ਹਾਦਸਾ ਹੋਇਆ ਲੁਧਿਆਣੇ ਦਾ, ਕੋਈ ਢਾਬਾ ਰੋਡ ਆ ਉਹਦੇ ਨਜ਼ਦੀਕ, ਇਹ ਟਰੈਕਟਰ ਪਾਰਟਸ ਬਣਾਉਣ ਵਾਲੀ ਫੈਕਟਰੀ ਸੀ, ਜਿਹਦੀ ਤੀਜੀ ਮੰਜ਼ਿਲ ਦਾ ਲੈਂਟਰ ਡਿੱਗਣ ਕਰਕੇ ਹਾਦਸਾ ਵਾਪਰਿਆ। 3 ਮਜ਼ਦੂਰਾਂ ਦੀ ਜਿੱਦਾਂ ਮੌਤ ਦੀ ਪੁਸ਼ਟੀ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੇ ਕਰ ਦਿੱਤੀ ਆ। 34 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਇਹਨਾਂ ਨੂੰ ਵੀ ਕਾਫੀ ਸੱਟਾਂ ਵੱਜੀਆਂ। ਇਹ ਪੁਲਿਸ ਕਮਿਸ਼ਨਰ ਕਹਿ ਰਹੇ ਆ ਕਿ ਹਾਦਸੇ 'ਚ ਲਾਪਰਵਾਹੀ ਵਰਤਣ ਵਾਲੇ ਲੋਕਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ, ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬਸ ਆਹੀ ਕਹਾਣੀ ਹੁੰਦੀ ਹੈ ਜੀ, ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਗ੍ਰਿਫਤਾਰ ਕਰਨ ਲੱਗਿਆ ਦੇਖਿਆ ਜਾਊਗਾ ਕਿ ਕਿਹਨੂੰ ਗ੍ਰਿਫਤਾਰ ਕਰਨਾ ਹੈ। ਕਈ ਵਾਰ ਮਾਲਕ ਕਹਿੰਦੇ ਆ ਕਿ ਕੋਈ ਗੱਲ ਨਹੀਂ, ਸਾਡਾ ਹੈਗਾ ਮੈਨੇਜਰ, ਇਹਨੂੰ ਪਾ ਦਿਓ ਕੇਸ ਦੇ ਵਿੱਚ, ਉਹਦੀ ਆਪੇ ਜ਼ਮਾਨਤ ਕਰਵਾ ਲੈਂਦੇ ਆ। ਫਿਰ ਸਮਾਂ ਪੈ ਤੋਂ ਥੋੜ੍ਹੇ ਪੈਸੇ ਭਜਵਾ ਕੇ ਉਹਨਾਂ ਲੋੜਵੰਦਾਂ ਦੇ ਘਰ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪਤੀਲਿਆਂ 'ਚ ਸਬਜ਼ੀਆਂ ਨਹੀਂ ਹਟਕੋਰੇ ਰਿੱਝਦੇ ਆ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜਾਣ ਵਾਲਾ ਚਲੇ ਗਿਆ, ਹੁਣ ਤੁਸੀਂ ਕਿੱਥੇ ਖੇਤ ਝਗੜੋਗੇ, ਨਾਲੇ ਮਾਲਕ ਤਾਂ ਤੁਹਾਡਾ ਆਪਣਾ ਹੀ ਹੈ ਨਾ, ਲਓ ਥੋੜ੍ਹੇ ਜਿਹੇ ਪੈਸੇ। ਬਸ ਆਹੀ ਜਾਣ ਦੀ ਕੀਮਤ ਪਾਈ ਜਾਂਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ, ਅਸੀਂ ਜੋ ਮਰਜ਼ੀ ਕਹੀਏ, ਖਾਣਾ ਪੂਰਤੀ ਅਫਸੋਸ ਆ ਜੀ, ਬਹੁਤ ਮਾੜਾ ਹੋਇਆ, ਪਰ ਇਹ ਇੱਕ ਵਾਰ ਦੀ ਕਹਾਣੀ ਨਹੀਂ, ਇਹ ਨਾ ਪਹਿਲੀ ਘਟਨਾ ਹੈ ਨਾ ਲਾਸਟ ਆ। ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਅਤੀਤ 'ਚ ਵੀ ਹੋਈਆਂ, ਭਵਿੱਖ ਦੇ ਵਿੱਚ ਵੀ ਹੋਣਗੀਆਂ। ਜੀ ਜੀ, ਅਗਲੀ ਗੱਲ RSS ਚੱਲੀ ਆ ਜੀ, ਪਿੰਡਾਂ ਨੂੰ ਲੋਕਾਂ ਨੂੰ ਸਿਖਾਏਗੀ ਜੈਵਿਕ ਖੇਤੀ। ਹਾਂਜੀ ਦੇਖੋ, ਆਰਗੈਨਿਕ ਫਾਰਮਿੰਗ ਸਿਖਾਏਗੀ RSS। ਦੇਖ ਲਓ RSS ਵੈਸੇ ਨਾ ਕਮਾਲ ਕਰਦੀ ਹੈ। ਤੁਸੀਂ ਇੱਕ ਚੀਜ਼ ਜਿਹੜੀ ਹੈ ਨਾ ਉਹ ਇਹਨਾਂ ਦੀ ਦੇਖੋ ਕਿ ਕਿੰਨੀ ਦੂਰ ਅੰਦੇਸ਼ਤਾ ਵਾਲੀ ਹੈ। RSS ਜਾ ਕੇ ਹੁਣ ਕੀ ਉੱਥੇ ਸਿਖਾਉਂਦੀ ਹੈ ਇਹ ਤਾਂ ਪਤਾ ਨਹੀਂ ਹੈ, ਪਰ ਹੇਠਲੇ ਪੱਧਰ ਤੇ ਲੋਕਾਂ ਨੂੰ ਹੋਰ ਵੀ ਬਹੁਤ ਕੁਝ ਸਿਖਾ ਸਕਦੀ ਹੈ ਕਿ ਭਾਈ ਪੰਜਾਬ ਜਿਹੜੇ ਆ ਉਹ ਰੱਜੇ ਪੁੱਜੇ ਹੁਣ ਆਪਾਂ ਨੂੰ ਅੱਖਾਂ ਕੱਢਦੇ ਆ, ਕਿਉਂ ਨਾ ਉਹਨਾਂ ਵਾਲਾ ਰਿਜ਼ਕ ਘੇਰ ਕੇ ਆਪਾਂ ਤੁਹਾਨੂੰ ਦਈਏ। ਜੇ ਹਾਂ ਗੱਲਾਂ ਹੇਠਲੇ ਪੱਧਰ ਤੇ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਸਮਝਦੇ ਹੋ ਨਾ। RSS ਦਾ ਕੇਡਰ ਬਹੁਤ ਤਗੜਾ ਹੈ, ਇਸ ਗੱਲ ਨੂੰ ਮੰਨਣਾ ਪਏਗਾ ਤੁਹਾਨੂੰ, ਬਹੁਤ ਹੀ ਜ਼ਿਆਦਾ ਨੈਟਵਰਕ ਤਗੜਾ ਹੈ। ਕਦੋਂ ਇਹ ਸਰਵੇ ਕਰ ਜਾਂਦੇ ਆ ਮੁਹੱਲਿਆਂ ਤੱਕ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ, ਸਰਵੇ ਬਹੁਤ ਤਗੜੇ ਨੇ ਇਹਨਾਂ ਦੇ। ਸੋ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਬਜ਼ ਟਟੋਲਣ ਵਾਸਤੇ ਕੋਈ ਸਰਵੇ ਵੀ ਕਰ ਲਿਆ ਜਾਵੇ, ਕਿਸਾਨਾਂ ਨੂੰ ਸੁੰਘਿਆ ਜਾਵੇ ਕਿ ਹਾਂ ਭਾਈ ਉਹ ਕੀ ਪੱਖ ਰੱਖਦੇ ਆ, ਕੀ ਰੁਖ ਰੱਖਦੇ, ਕਿਉਂਕਿ ਇਹਨਾਂ ਦੇ ਜਿਹੜੇ ਥਿੰਕ ਟੈਂਕ ਵਾਲੇ ਆ ਉਹ ਇਸ ਤਰ੍ਹਾਂ ਹੀ ਮਤਲਬ ਕਿ ਇਹ ਨਹੀਂ ਹੈ ਕਿ ਕਿਸੇ ਨੇ ਮੀਟਿੰਗ ਦੇ ਵਿੱਚ ਕਹਿੰਦਾ ਹਾਂਜੀ ਪੰਜਾਬ ਤਾਂ ਸਾਰਾ ਨਾਲ ਹੀ ਹੈ ਜੀ ਆਪਣੇ ਜ਼ਿਲ੍ਹਾ ਦੇ, ਐਸਾ ਨਹੀਂ ਹੈ। ਇਹ ਪੂਰੇ ਗਰਾਊਂਡ ਤੋਂ ਕਹਿ ਲਓ ਕਿ ਰਿਪੋਰਟ ਜਾਂ ਤੱਥ ਮੰਗਾ ਕੇ ਫਿਰ ਚਰਚਾ ਕਰਦੇ, ਉਸ ਤੋਂ ਬਾਅਦ ਫਿਰ ਆਪਣੀ ਰਣਨੀਤੀ ਜਿਹੜੀ ਹੈ ਉਹ ਅੱਗੇ ਉਲੀਕਦੇ ਆ। ਸੋ ਦੇਖਦੇ ਹਾਂ 13 ਅਪ੍ਰੈਲ ਤੋਂ ਇਹ ਸ਼ੁਰੂ ਹੋ ਰਿਹਾ ਪ੍ਰੋਗਰਾਮ ਦਾ ਜਿਹੜਾ ਨਾਂ ਆ ਉਹ ਇਹਨਾਂ ਨੇ ਦਿੱਤਾ ਭੂਮੀ ਸੁਪੋਸ਼ਣ ਅਭਿਆਨ। ਤਾਂ ਇਹ ਇਹਨਾਂ ਨੇ ਨਾਅਰਾ ਦਿੱਤਾ ਵਾ। ਤਾਂ ਇਹਦੇ ਵਿੱਚ ਪੂਰਾ ਕੇਡਰ ਜਿਹੜਾ ਆ ਉਹ ਹੇਠਲੇ ਪੱਧਰ ਤੇ ਕੰਮ ਕਰੇਗਾ ਇਹਨਾਂ ਦਾ। ਪਰ ਇਹਨਾਂ ਨੇ ਜੋ ਮੁੱਢਲੇ ਤੌਰ ਤੇ ਗੱਲ ਕਹੀ ਆ ਉਹ ਜੈਵਿਕ ਖੇਤੀ ਨੂੰ ਜਿੱਦਾਂ ਕਹਿ ਲਓ ਕਿ ਉਤਸ਼ਾਹਿਤ ਕਰਨ ਵਾਸਤੇ, ਪ੍ਰਫੁੱਲਿਤ ਕਰਨ ਵਾਸਤੇ ਇਹ ਇਹਨਾਂ ਨੇ ਆਖਿਆ ਕਿ ਅਸੀਂ ਸਾਰਾ ਕੁਛ ਹੈ ਜਿਹੜਾ ਅਮਲ ਦੇ ਵਿੱਚ ਲਿਆਵਾਂਗੇ। ਵੈਸੇ ਇੱਕ ਚੀਜ਼ ਜਿਹੜੀ ਆ ਉਹ ਮੰਨਣ ਵਾਲੀ ਆ ਕਿ ਇਸ ਮਾਮਲੇ ਦੇ ਵਿੱਚ ਕਿ ਜੇ ਕਿਸਾਨ ਨੇ ਬਚਣਾ ਹੈ, ਲੰਮੀ ਲੜਾਈ ਲੜਨੀ ਹੈ। ਦੇਖੋ ਹੁਣ ਇਹਨਾਂ ਨੇ ਸਾਰੀ ਚੀਜ਼ ਫੜ ਲਈ ਆ, ਟਟੋਲ ਲਈ ਆ, ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਕਿਸਾਨ ਨੂੰ ਜੇ ਚਾਹੁੰਦਾ ਰੱਖਣਾ ਹੈ, ਕਿਸਾਨ ਨੂੰ ਜੇ ਬਚਾਉਣਾ ਵਾ, ਇਹ ਭਾਈ ਆ ਕੁਛ ਤਾਂ ਕਰਨਾ ਪਊਗਾ। ਔਰ ਦੂਜੀ ਚੀਜ਼ ਇਹ ਕਿ ਆਰਗੈਨਿਕ ਅੱਗੇ ਬਾਜ਼ਾਰ ਬਣੇਗਾ, ਬਹੁਤ ਵੱਡਾ ਬਾਜ਼ਾਰ ਬਣੇਗਾ। ਅਮੀਰ ਲੋਕਾਂ ਨੇ ਤੇ ਖਾਣਾ ਹੀ ਉਹਨਾਂ ਵਾਸਤੇ ਤਾਂ ਬਾਜ਼ਾਰ ਹੀ ਅੱਡ ਹੋ ਜਾਏਗਾ, ਫੂਡ ਦਾ ਬਾਜ਼ਾਰ ਬਿਲਕੁਲ ਟੋਟਲੀ ਅੱਡ ਹੋ ਜਾਏਗਾ। ਵੈਸੇ ਅੱਧਾ ਪਛੱਦਾ ਹੋਇਆ ਪਿਆ ਵਾ। ਤਾਂ ਆਰਗੈਨਿਕ ਦੋਵੇਂ ਹੱਥੀ ਲੱਡੂ ਹੈ ਕਹਿ ਲਓ ਕਿ ਇੱਕ ਤਾਂ ਇਹ ਆ ਕਿ ਠੀਕ ਹੈ ਕਿਸਾਨ ਦੀ ਇਨਪੁੱਟ ਕਾਸਟ ਜਿਹੜੀ ਆ ਉਹ ਤੁਸੀਂ ਬਹੁਤ ਹੱਦ ਤੱਕ ਘਟਾ ਸਕਦੇ ਹੋ, ਉਹਦਾ ਮੁਨਾਫਾ ਵੱਧ ਜਾਂਦਾ। ਕਿਉਂਕਿ ਮੁਨਾਫੇ ਵਾਲੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਕਸੂਤੇ ਫਸ ਜਾਣਾ। 2022 ਤੱਕ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ, ਤਾਂ ਉਹ ਹੋਣੀ ਨਹੀਂ ਹੈ। ਉਹ ਜੈਸਾ ਲੱਗ ਰਿਹਾ ਇਮਕਾਨ ਲੱਗ ਰਿਹਾ ਹੋਣੀ ਨਹੀਂ ਹੈ। ਤਾਂ ਇੱਕ ਤਾਂ ਇਹ ਹੈ ਕਿ ਇਨਪੁੱਟ ਕਾਸਟ ਘਟਾ ਕੇ ਉਹਦਾ ਮੁਨਾਫਾ ਥੋੜ੍ਹਾ ਬਹੁਤਾ ਵਧਾਇਆ ਜਾ ਸਕਦਾ। ਦੂਜੀ ਚੀਜ਼ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਈਡ ਬਾਏ ਸਾਈਡ ਕੋਈ ਚੀਜ਼ ਹੋਰ ਵੀ ਕੀਤੀ ਜਾ ਸਕਦੀ ਹੈ। ਉਹਦੇ 'ਚ ਦੇਖੋ ਮੈਂ ਕੋਈ ਖਾਸ ਗੱਲ ਜਾਂ ਠੋਸ ਗੱਲ ਨਹੀਂ ਕਰ ਸਕਦਾ ਕਿ ਮੈਂ ਕੀ ਮਨਸ਼ਾ ਰੱਖ ਕੇ ਪ੍ਰੋਗਰਾਮ ਲਿਖਿਆ। ਹੋ ਸਕਦਾ ਕੋਈ ਸਰਵੇ ਕਰ ਲੈਣ, ਹੋ ਸਕਦਾ ਹੇਠਲੇ ਪੱਧਰ 'ਤੇ ਕੋਈ ਅੰਦੋਲਨ ਨੂੰ ਲੈ ਕੇ
ਕੋਈ ਰਣਨੀਤਿਕ ਪੈਂਤੜੇਬਾਜ਼ੀ ਕਰ ਲਈ ਜਾਵੇ, ਉਹ ਕੁਛ ਵੀ ਹੋ ਸਕਦਾ। ਪਰ ਜਿਹੜਾ ਇਹ ਜੈਵਿਕ ਖੇਤੀ ਵਾਲਾ ਜਾਂ ਆਰਗੈਨਿਕ ਫਾਰਮਿੰਗ ਵਾਲਾ ਫੰਡ ਹੈ, ਇਹ ਸਾਨੂੰ ਵੀ ਵੇਖਣਾ ਪਵੇਗਾ ਕਿ ਤੁਸੀਂ ਸਾਰੇ ਕਿਸਾਨਾਂ ਨੂੰ ਇੱਕ ਝੰਡੇ ਹੇਠ ਇਕੱਠੇ ਕਰਕੇ ਵੀ ਕੀ ਆਹ ਚੀਜ਼ ਜਾਂ ਇਹ ਸਲਾਹ ਦਿੱਤੀ ਹੈ ਕਦੇ ਕਿ ਹਾਂ ਭਾਈ ਤੁਹਾਨੂੰ ਲੜਾਈ ਲੰਬੀ ਲੜਨ ਵਾਸਤੇ ਆਹ ਤਰੀਕੇ ਵੀ ਅਪਣਾਉਣੇ ਪੈਣਗੇ, ਤੁਹਾਨੂੰ ਆਪਣਾ ਖੇਤੀ ਮਾਡਲ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਕਰਨਾ ਪਵੇ। ਬਚਣਾ ਹੈ ਨਾ, ਲੜਾਈ ਲੜਨੀ ਹੈ ਤਾਂ ਫਿਰ ਕਾਰਪੋਰੇਟ ਦੇ ਨਾਲ ਤਾਂ ਕੁਦਰਤੀ ਢੰਗ ਨਾਲ ਹੀ ਲੜਿਆ ਜਾ ਸਕਦਾ, ਹੋਰ ਤਾਂ ਕੋਈ ਢੰਗ ਨਹੀਂ। ਰਵਾਇਤੀ ਢੰਗ ਆ ਜਿਹੜੇ ਉਹੀ ਵਰਤੇ ਜਾ ਸਕਦੇ। ਇੱਥੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਾਲਾ ਵੀ ਬਿੱਲ ਆਉਣ ਨੂੰ ਫਿਰਦੇ ਆ, ਲਿਆਉਣ ਨੂੰ ਫਿਰਦੇ ਆ, ਉਹਦੇ 'ਚ ਵੀ ਦਿੱਕਤ ਪਰੇਸ਼ਾਨੀ ਆਏਗੀ। ਸੋ ਦੇਖਦੇ ਹਾਂ, ਪਰ ਕਾਫੀ ਮੈਂ ਸਮਝਦਾ ਕਿ ਮੂਵ ਇਹਨਾਂ ਦਾ ਚਲਾਕੀ ਭਰਿਆ ਵਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਲਈਏ, ਦਬਾਅ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਮਾਰਟ ਮੀਟਰ ਬਾਰੇ ਫੈਸਲਾ ਬਦਲ ਲਿਆ। ਨਹੀਂ ਬਦਲਿਆ ਫੈਸਲਾ ਇਹਨਾਂ ਨੇ ਸਮਾਰਟ ਮੀਟਰ ਬਾਰੇ ਨਹੀਂ ਹੈ, ਸਮਾਰਟ ਮੀਟਰ ਦੇ ਖਰਚੇ ਬਾਰੇ ਬਦਲ ਲਿਆ। ਕਿਉਂਕਿ ਪਹਿਲਾਂ ਇਹ ਸਫਰ ਸੀਗੇ ਕਿ 7-7 ਹਜ਼ਾਰ ਰੁਪਇਆ ਜਿਹੜਾ ਖਪਤਕਾਰਾਂ ਤੇ ਪਾਇਆ ਜਾਊਗਾ, ਮਤਲਬ ਕਿ ਜਿਹੜਾ ਸਮਾਰਟ ਮੀਟਰ ਲੱਗਣਾ ਆ ਉਹ ਟੰਗ ਕੇ ਜਾਊਗੇ ਜਿਹੜੇ ਸਮਾਰਟ ਮੀਟਰ, ਤਾਂ ਉਹਦਾ ਜਿਹੜਾ ਸਾਰਾ ਭੁਗਤਾਨ ਹੈ ਉਹ ਕਰਨਾ ਪਊਗਾ ਖਪਤਕਾਰ ਨੂੰ। ਤਾਂ ਇਸ ਗੱਲ ਦੀ ਬਹੁਤ ਵੱਡੀ ਵਿਰੋਧਤਾ ਸੀ, ਔਰ ਮੈਂ ਵੀ ਕਿਹਾ ਸੀਗਾ ਕਿ ਇਹ ਤਾਂ ਵਿਰੋਧਤਾ ਕਰਨੀ ਚਾਹੀਦੀ ਹੈ, ਕਿਉਂਕਿ ਬਹੁਤ ਵੱਡਾ ਧੱਕਾ। ਕਿਉਂਕਿ ਦੇਖੋ ਨਾ ਕਿ 2 ਮਹੀਨਿਆਂ ਬਾਅਦ ਬਿੱਲ ਆਉਂਦਾ ਉਰੇ, ਜੇ 1-1 ਹਜ਼ਾਰ ਕਰਕੇ ਵੀ ਲਾਉਣ ਤਾਂ ਜਿਹੜਾ ਇੱਕ ਨੋਰਮਲ ਕਹ ਲਓ ਕਿ ਮਿਡਲ ਕਲਾਸ ਬੰਦਾ ਵਾ, ਉਹਦੇ ਵਾਸਤੇ 2-3 ਹਜ਼ਾਰ ਰੁਪਏ ਬਿਜਲੀ ਦਾ ਬਿੱਲ 2 ਮਹੀਨਿਆਂ ਬਾਅਦ ਭਰਨਾ ਬਹੁਤ ਔਖਾ ਹੁੰਦਾ। ਉਹਨੂੰ 1000 ਰੁਪਏ ਐਕਸਟਰਾ ਭੁਗਤਾਨ ਕਰਨਾ ਤੇ ਬਹੁਤ ਔਖਾ ਹੈ, ਬਹੁਤ ਔਖਾ ਹੋ ਜਾਏਗਾ। ਤਾਂ 6-7 ਮਹੀਨੇ ਦਾ ਇਹ ਚੱਲੂਗਾ ਜਾਂ 6-7 ਬਿੱਲ ਚੱਲਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਹੈ। ਪਰ ਹੁਣ ਇਹੀ ਹੈ ਕਿ ਦੇਖੋ ਸਮਾਰਟ ਬਿਜਲੀ ਵਾਲਾ ਜਿਹੜਾ ਮਾਮਲਾ ਹੈ ਉਹ ਕਿਤੇ ਨਾ ਕਿਤੇ ਸਮਾਰਟ ਮੂਵ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਜਿਹੜੇ ਬੰਦੋਬਸਤ ਕੀਤੇ ਜਾ ਰਹੇ ਹਨ, ਸਮਾਰਟ ਮੀਟਰ ਜਿਵੇਂ ਬਣਨੇ ਸ਼ੁਰੂ ਹੋਏ ਤੇ ਅਮਾਨੀ ਸਾਹਿਬ ਵੀ ਆ ਗਏ ਸੀਗੇ ਇਸ ਸੈਕਟਰ ਦੇ ਵਿੱਚ, ਇਹਨਾਂ ਨੇ ਵੀ ਸਮਾਰਟ ਮੀਟਰ ਬਣਾਉਣੇ ਸ਼ੁਰੂ ਕਰ ਦਿੱਤੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਬਣੇ ਮੀਟਰ ਹੀ ਜਿਹੜੇ ਆ ਉਹ ਇਹਦੇ ਝੱਗ ਕੱਢਿਆ ਕਰਨ, ਦੱਸਿਆ ਕਰਨ ਕਿ ਤੁਹਾਡੀ ਜੇਬ ਜਿਹੜੀ ਆ ਕਿੰਨੀ ਕੁ ਖਾਲੀ ਹੋ ਗਈ ਹੈ। ਸਮਾਰਟ ਮੀਟਰ ਤਾਂ ਫਿਰ ਐਂ ਖਿੱਚਿਆ ਕਰਨਗੇ ਨਾ, ਪ੍ਰੀਪੇਡ ਆ, ਪੋਸਟ ਪੇਡ ਆ, ਸਾਰੇ ਇੱਦਾਂ ਹੀ ਚੱਲਣੇ ਆ। ਪੋਸਟ ਪੇਡ ਮੀਟਰ ਕਹਿੰਦੇ ਕਿ ਪੂਰਾ ਮਤਲਬ ਕਿ ਲੈਸ ਹੋਏਗਾ ਸਾਰਾ ਕੀਪੈਡ ਦੇ ਨਾਲ, ਜਿਵੇਂ ਆਪਣੇ ਪੂਰੇ ਮੋਬਾਈਲ ਚੱਲਦੇ ਇਸ ਤਰੀਕੇ ਨਾਲ। ਹੁਣ ਪਤਾ ਨਹੀਂ ਉਹਦੇ ਵਿੱਚ ਕੀ ਲੱਗਾ ਹੋਊਗਾ, ਆਂਦੇ ਤਾਂ ਹੈਗੇ ਆ ਕਿ ਇੱਕ ਸਿਮ ਲੱਗਾ ਹੁੰਦਾ, ਉਹਦੇ ਵਿੱਚ ਆਨਲਾਈਨ ਮਾਡਮ ਸਿਸਟਮ ਹੁੰਦਾ, ਤੇ ਉਹਦੇ ਨਾਲ ਖਪਤਕਾਰ ਦੇ ਘਰ ਜਾ ਕੇ ਰੀਡਿੰਗ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਆਨਲਾਈਨ ਮੀਟਰ ਹਰ ਬਿਜਲੀ ਖਪਤ ਦੀ ਰਿਪੋਰਟ ਸਿੱਧੀ ਪਾਵਰਕਾਮ ਨੂੰ ਦਿੰਦਾ, ਮਤਲਬ ਕਿ ਜਿੱਥੇ ਵੀ ਕਿਤੇ ਕੁੰਡੀ ਮਾੜੀ ਜਿਹੀ ਲੱਗੀ ਤਾਂ ਕੁੰਡੀ ਲਾਉਣ ਤਾਂ ਹਟਦੇ ਨਹੀਂ। ਹੁਣ ਲੋਕ ਕਰਨ ਵੀ ਕੀ ਇੰਨੀ ਬਿਜਲੀ ਮਹਿੰਗੀ ਆ ਕਿ ਕੁੰਡੀ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਬਚਦਾ ਲੋਕਾਂ ਨੂੰ। ਇਹ ਕਹਿੰਦੇ ਬਿਜਲੀ ਚੋਰੀ ਹੁੰਦੀ ਆ, ਚੋਰੀ ਨਾ ਹੋਵੇ ਤੇ ਹੋਰ ਕੀ ਕਰ, ਲੋਕ ਮਾਰੀ ਦੇ ਚੋਰੀ ਕਰਦੇ ਜੋ ਤੁਸੀਂ ਬਿਜਲੀ ਮਹਿੰਗੀ ਬਹੁਤ ਕਰ ਰੱਖੀ ਹੈ। ਬਿਜਲੀ ਸਸਤੀ ਹੋਵੇ, ਪਹੁੰਚ ਦੇ ਵਿੱਚ ਹੋਵੇ, ਆਪੇ ਲੋਕ ਬਿੱਲ ਭਰਨ ਮਾੜਾ ਮੋਟਾ। ਤੁਸੀਂ ਤੇ ਬਿੱਲ ਦੇ ਨਾਮ ਤੇ ਅਗਲੇ ਦਾ ਦਿਲ ਫੇਲ ਕਰਨ ਤੱਕ ਜਾਂਦੇ ਹੋ, ਆਡੇ ਲੰਮੇ ਬਿੱਲ। ਸੋ ਇਹ ਕੰਮ ਇਸ ਤਰ੍ਹਾਂ ਕਰੇਗਾ ਥੋੜਾ ਬਹੁਤਾ, ਜਿੰਨਾ ਕੁ ਮੈਨੂੰ ਪਤਾ ਹੈ ਕਿ ਇਸ ਹਿਸਾਬ ਨਾਲ ਹੀ ਪੋਸਟਪੇਡ ਕੰਮ ਕਰੇਗਾ। ਪ੍ਰੀਪੇਡ ਦਾ ਤਰੀਕਾ ਕੁਛ ਥੋੜਾ ਜਿਹਾ ਵੱਖਰਾ ਹੋਏਗਾ। ਉਹ ਕੀ ਹੋਏਗਾ ਉਹ ਵੀ ਮੇਰੇ ਖਿਆਲ ਦੇ ਨਾਲ ਇਸੇ ਤਰ੍ਹਾਂ ਹੀ ਹੈ। ਕੀਪੈਡ ਜਿਹੜਾ ਹੋਏਗਾ ਉਹਦੇ ਵਿੱਚ ਹੋਏਗਾ ਆਨਲਾਈਨ ਰਿਚਾਰਜ ਕਰਨਾ ਜਾਂ ਫਿਰ ਰਿਚਾਰਜ ਕਾਰਡ ਖਰੀਦਣਾ, ਉਹ ਸਾਰਾ ਸਿਸਟਮ ਤੁਹਾਨੂੰ ਪਤਾ ਹੀ ਹੈ। ਕੀਪੈਡ ਤੇ ਨੰਬਰ ਕਲਿੱਕ ਕਰਦਿਆਂ ਕਾਰਡ ਐਕਟਿਵ ਹੋਏਗਾ। ਮਤਲਬ ਕਿ ਪੂਰਾ ਪੰਗਾ ਹੈ ਜੀ, ਪੂਰਾ ਪੰਗਾ ਇੱਕ ਆਮ ਬੰਦੇ ਦੇ ਘਰ ਦੇ ਵਿੱਚ ਲੱਗੇਗਾ। ਤਾਂ ਦੇਖ ਲਓ ਕੀਪੈਡ ਆ, ਰੀਚਾਰਜ ਆ, ਆਨਲਾਈਨ ਆ, ਆਫਲਾਈਨ, ਕੀ ਕਰੇਗਾ ਕੋਈ ਦੱਸੋ। ਇਹ ਚੀਜ਼ ਹੈ ਕਿ ਇਹ ਆਪ ਤਾਂ ਨਾਕਾਮ ਰਹਿੰਦੇ ਆ ਹਰੇਕ ਮਾਮਲੇ ਦੇ ਵਿੱਚ। ਬਿਜਲੀ ਮਹਿੰਗੀ, ਉੱਤੋਂ ਨਾ ਕੋਈ ਚੋਰੀ ਰੋਕ ਸਕਦਾ, ਨਾ ਕੋਈ ਸੀਨਾ ਚੋਰੀ ਰੋਕ ਸਕਦਾ, ਬਸ ਇਹੀ ਢੰਗ ਹੈ। ਪਰ ਇਹਦੇ ਤੋਂ ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਹਿਲਾਂ ਤਾਂ ਕੰਪਨੀਆਂ ਨੇ ਸਮਾਰਟ ਮੀਟਰ ਬਣਾਇਆ, ਫਿਰ ਪੂਰੀ ਸਮਾਰਟਨੈਸ ਦਿਖਾ ਕੇ ਬਿਜਲੀ ਦੇ ਸੈਕਟਰ 'ਚ ਆਉਣਗੇ, ਇਸ ਖੇਤਰ ਦੇ ਵਿੱਚ ਆਉਣਗੇ। ਫਰੈਂਚਾਈਜ਼ੀ ਸਿਸਟਮ ਜਿਹੜਾ ਬਿਜਲੀ ਸੋਧ ਬਿੱਲ ਦੇ ਵਿੱਚ ਉਹ ਇਹਨਾਂ ਵਾਸਤੇ ਹੀ ਰੱਖਿਆ ਗਿਆ। ਸਰਕਲ ਬਣਨਗੇ, ਤੁਸੀਂ ਦੇਖੋ ਵੱਡੇ ਸਰਕਲ ਜਿਹੜੇ ਆ ਵੱਡੇ ਪਲੇਅਰਾਂ ਦੇ ਕੋਲ ਚੱਲ ਜਾਣਗੇ। ਸਮਾਰਟ ਮੀਟਰ ਉਸੇ ਸਮਾਰਟ ਮੂਵ ਦਾ ਹਿੱਸਾ ਹੈ। ਬਿਲਕੁਲ ਜੀ, ਉਹਨਾਂ ਦੇ ਲਈ ਜ਼ਮੀਨ ਜਿਹੜੀ ਆ ਉਹ ਤਿਆਰ ਹੋ ਰਹੀ ਹੈਗੀ ਆ। ਵਿਧਾਇਕ ਕੁੱਟਮਾਰ ਮਾਮਲੇ ਵਿੱਚ ਕਿਸਾਨਾਂ ਨੇ ਖੁਦ ਨੂੰ ਪੇਸ਼ ਕੀਤਾ। ਹਾਂਜੀ ਦੇਖੋ, ਅੱਜ 5 ਹੋਰ ਕਿਸਾਨ ਜਿਹੜੇ ਆ ਪੇਸ਼ ਹੋ ਗਏ ਆ। ਸਾਡੇ ਇੱਥੇ ਮਲੋਟ ਦੇ ਵਿੱਚ ਹੀ ਇਹ ਗ੍ਰਿਫਤਾਰੀਆਂ ਹੋ ਰਹੀਆਂ ਨੇ ਸਾਰੀਆਂ। ਇੱਕ ਚੌਂਕ ਆ ਸਾਡੇ ਇੱਥੇ, ਬਠਿੰਡਾ ਚੌਂਕ ਵੀ ਕਹਿ ਦਿੱਤਾ ਜਾਂਦਾ ਹੈ ਉਹਨੂੰ, ਤੇ ਸ਼ਾਇਦ ਸ਼੍ਰੀ ਗੁਰੂ ਨਾਨਕ ਚੌਂਕ ਵੀ ਹੁਣ ਤਾਂ ਕਹਿਣ ਲੱਗ ਪਏ ਆ।
ਉੱਥੇ ਇਹ ਗ੍ਰਿਫਤਾਰੀਆਂ ਦਿੱਤੀਆਂ। ਇਹਦੇ ਵਿੱਚ ਲਖਨਪਾਲ ਜਾਨੀ ਲੱਖਾ ਸ਼ਰਮਾ ਜਿਹੜਾ ਕਿ ਬਹੁਤ ਚਰਚਿਤ ਚਿਹਰਾ ਹੋਇਆ, ਜਿਹਦੇ ਤੇ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਕੱਲ੍ਹ ਭਾਰਤੀ ਜਨਤਾ ਪਾਰਟੀ ਨੇ ਕਿ ਆਮ ਆਦਮੀ ਪਾਰਟੀ ਦਾ ਬੰਦਾ ਵਾ ਜੀ, ਨਾਲ ਫੋਟੋਆਂ ਵਗੈਰਾ। ਵੈਸੇ ਉਹ ਬੰਦਾ ਠੀਕ ਹੈ, ਇਸ ਗੱਲੋਂ ਮਨਮੌਜੀ ਸੀਗਾ, ਬਦਲਾਅ ਦਾ ਹਾਮੀਦਾਰ ਸੀ, ਕਦੇ ਉਹਦੇ ਵੱਲ ਗਿਆ ਕਦੇ ਉਹਦੇ ਵੱਲ ਗਿਆ। ਪਰ ਜਿਵੇਂ ਹੀ ਉਹਨੇ ਇਹ ਸਿੱਧੂਪੁਰ ਜਥੇਬੰਦੀ ਜੁਆਇਨ ਕੀਤੀ ਸੀ, ਸਾਰਾ ਕੁਛ ਛੱਡ ਦਿੱਤਾ ਸੀਗਾ। 6 ਮਹੀਨੇ ਨੇ ਖਾਸੀ ਮਿਹਨਤ ਕੀਤੀ ਹੈ ਇਸ ਪਾਸੇ। ਉਹ ਸਾਰਾ ਇਲਾਕਾ ਉਸ ਗੱਲ ਦੀ ਗਵਾਹੀ ਭਰਦਾ ਹੈ। ਹੁਣ ਜੋ ਮਰਜ਼ੀ ਕਰੀ ਜਾਣ। ਦੇਖੋ ਪੋਲੀਟੀਕਲ ਬੈਕਗਰਾਊਂਡ ਤਾਂ ਹੁਣ ਤਕਰੀਬਨ ਸਾਰਿਆਂ ਦਾ ਹੀ ਹੈ, ਜਿੰਨੇ ਵੀ ਰਾਜਨੀਤੀ ਤੋਂ ਇਲਾਵਾ ਸਮਾਜਿਕ ਕਾਰਕੁਨ ਆ ਜਿਹੜੇ, ਤੁਸੀਂ ਦੇਖ ਲਓ ਕੁਛ ਨਾ ਕੁਛ ਬੈਕਗਰਾਊਂਡ ਨਿਕਲ ਹੀ ਆਉਂਦਾ। ਉਸ ਬੈਕਗਰਾਊਂਡ ਨੂੰ ਲੈ ਕੇ ਪ੍ਰੈਸ ਕਾਨਫਰੰਸ ਤੱਕ ਕਰਨੀ ਪਈ। ਇੱਕ ਸਧਾਰਨ ਪੇਂਡੂ ਬੰਦੇ ਨੂੰ ਬਦਨਾਮ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਕਹਿ ਲਓ ਕਿ ਪ੍ਰੈਸ ਕਾਨਫਰੰਸ ਤੱਕ ਦੀ ਜ਼ਹਿਮਤ ਚੁੱਕਣੀ ਪੈ ਗਈ। ਖੈਰ ਇਹਨਾਂ ਦਾ ਮੂਵ ਕੀ ਆ, ਇਹਨਾਂ ਦੀ ਸਟ੍ਰੈਟਜੀ ਕੀ ਆ ਕਿਸਾਨਾਂ ਦੀ, ਕਿ ਦੇਖੋ ਸਿੱਧੂਪੁਰ ਜਥੇਬੰਦੀ ਨੇ ਇਹ ਕਿਹਾ ਕਿ ਜੋ ਵੀ ਹੋਇਆ ਮੰਦਭਾਗਾ, ਪਰੰਤੂ ਹੋਇਆ ਜਿਹੜਾ ਉਹ ਸਾਡੀ ਕਾਲ ਤੇ ਹੋਇਆ। ਕਿਨ ਕੀਤਾ ਹੁਣ ਇਹ ਵੱਖਰਾ ਇਸ਼ੂ ਹੈ ਕਿ ਸਾਨੂੰ ਬਣਾ ਦਿੱਤਾ ਇਹਨਾਂ ਨੇ ਦੋਸ਼ੀ, ਠੀਕ ਹੈ, ਕੋਈ ਚੱਕਰ ਨਹੀਂ ਹੈਗਾ ਕਿ ਅਸੀਂ ਇਸ ਸ਼ਰਤ ਤੇ ਸਾਰੇ ਹੀ ਬੰਦੇ ਆਪਣੀ ਜਥੇਬੰਦੀ ਦੀ ਪੇਸ਼ ਕਰਾਂਗੇ ਜਿਹੜੇ ਬੰਦੇ ਕੇਸ ਦੇ ਵਿੱਚ ਨਾਮਜ਼ਦ ਆ। ਪਰ ਸ਼ਰਤ ਇਹ ਹੋਏਗੀ ਕਿ ਦੂਜੇ ਕਿਸੇ ਹੋਰ ਕਿਸਾਨ ਦੇ ਘਰੇ ਪੁਲਿਸ ਨਹੀਂ ਜਾਣੀ ਚਾਹੀਦੀ। ਸੋ ਇਹ ਸਹਿਮਤੀ ਬਣੀ ਆ। ਵੇਖ ਲਓ ਜਥੇਬੰਦੀ ਸਟੈਂਡ ਕਿੱਦਾਂ ਲੈ ਰਹੀ ਆ। ਉਹ ਕਹਿੰਦੇ ਕਿ ਜੇ ਮੰਨ ਲਓ ਹੁਣ ਕਿਸਾਨਾਂ ਦੇ ਘਰ ਜਿਵੇਂ ਹੁਣ ਤੁਸੀਂ 250-300 ਬੰਦਾ ਜਿਹੜਾ ਅਣਪਛਾਤਿਆਂ 'ਚ ਪਾਇਆ, ਕਦੇ ਉਹਨੂੰ ਫੜ ਕਦੇ ਉਹਨੂੰ ਫੜ, ਜੇ ਹੁਣ ਤੁਸੀਂ ਫੜਨ ਗਏ ਫਿਰ ਅਸੀਂ ਤੁਹਾਡੇ ਘਰਾਓ ਕਰਾਂਗੇ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਇਹਨਾਂ ਦੇ ਬੰਦੇ ਜਿਹੜੇ, ਉਹਨਾਂ ਦੇ ਵਿੱਚੋਂ ਐਸੇ ਵੀ ਰਾਜ ਕਰਨਵੀਰ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਉਦੋਂ ਅਸੀਂ ਮਲੋਟ ਹੈ ਹੀ ਨਹੀਂ ਸੀਗੇ, ਪਰੰਤੂ ਨਾ ਆ ਗਿਆ, ਜਥੇਬੰਦੀ ਦਾ ਹੁਕਮ ਆ ਗਿਆ। ਗੱਲ ਲੜਾਈ ਦੀ ਆ, ਗੱਲ ਸਿਧਾਂਤਾਂ ਦੀ ਆ, ਗੱਲ ਹੀ ਕੋਈ ਨਹੀਂ। ਅਸੀਂ ਜੇਲ੍ਹ 'ਚ ਜਾਵਾਂਗੇ। ਸੋ 5 ਜਿਹੜੇ ਆ ਉਹ ਅੱਜ ਕਿਸਾਨ ਗ੍ਰਿਫਤਾਰ ਹੋ ਗਏ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।